ਅਸਲਾਮ ਵਾਲੇਕਮ, ਸਤਿ ਸ਼੍ਰੀ ਅਕਾਲ ਜੀ। ਉਮੀਦ ਕਰਨਾ ਕਿ ਸਾਰੇ ਠੀਕ ਹੋਵੋਗੇ। ਅੱਛਾ ਜੀ, ਅੱਜ ਦੇ ਇਸ ਘੇਰੇ ਦਾ ਦੂਸਰਾ ਪਾਰਟ ਜਿਹੜਾ ਹੈ ਉਹ ਵੇਖ ਲੈਂਦੇ ਹਾਂ। ਤੇ ਸ਼ੁਰੂ ਕਰਨ ਤੋਂ ਪਹਿਲਾਂ ਉਹ ਚੀਜ਼ਾਂ ਇੱਕ ਵਾਰ ਰਿਪੀਟ ਕਰਦੇ ਹਾਂ। ਇਸ ਚੈਨਲ ਦੇ ਉੱਤੇ ਪਤੈਨ ਤੇ 20 ਦਾ ਪੂਰਾ ਕੋਰਸ ਅਪਲੋਡ ਹੈ, ਸਾਰੇ ਦਾ ਸਾਰਾ ਫ੍ਰੀ ਹੈ। ਆਪਣੀ ਤਿਆਰੀ ਫ੍ਰੀ ਕਰ ਸਕਦੇ ਹੋ। ਐਪਲੀਕੇਸ਼ਨ ਵੈਬ ਪਤੈਨ ਤੇ ਗੂਗਲ ਤੋਂ ਡਾਊਨਲੋਡ ਹੋ ਜਾਂਦੀ ਹੈ ਐਂਡਰੋਇਡ ਫੋਨ ਦੇ ਵਿੱਚ, ਤੇ ਆਈਫੋਨ ਅਗਰ ਤੁਹਾਡੇ ਕੋਲ ਤੇ ਫਿਰ ਤੁਸੀਂ ਆਨਲਾਈਨ ਪੜ੍ਹ ਸਕਦੇ ਹੋ ਉੱਥੇ, ਠੀਕ ਹੈ। ਬਾਕੀ ਜਿਹੜਾ ਕੋਰਸ ਹੈ ਉਹ ਚੇਂਜ ਕੋਈ ਨਹੀਂ ਹੋਇਆ। ਇਹੀ ਕੋਰਸ ਹੈ ਜਿਹੜਾ ਤੁਸੀਂ ਵੇਖ ਰਹੇ ਹੋ, ਜਿਹੜਾ YouTube ਚੈਨਲ ਤੇ ਅਪਲੋਡ ਹੈ, ਤੇ ਇਹਦੇ ਵਿੱਚੋਂ ਹੀ ਤੁਹਾਡਾ ਐਗਜ਼ਾਮ ਆਉਣਾ ਹੈ, ਠੀਕ ਹੈ। ਤੇ ਚਲੋ ਜੀ, ਹੁਣ ਜਲਦੀ ਨਾਲ ਸਵਾਲ ਵੇਖ ਲੈਂਦੇ ਹਾਂ। 16 ਨੰਬਰ, ਨਿਸ਼ਾਨ ਦਾ ਕੀ ਮਤਲਬ ਹੈ? ਸੱਜੇ ਮੁੜ ਸਕਦੇ ਹੋ ਜਾਂ ਖੱਬੇ ਮੁੜ ਸਕਦੇ ਹੋ। Il segnale raffigurato, ਜਿਹੜਾ ਨਿਸ਼ਾਨ ਦਿਖਾਇਆ ਗਿਆ ਹੈ, indica ਦੱਸ ਰਿਹਾ ਹੈ due sensi unici paralleli, ਕਹਿੰਦਾ ਦੋ sensi unici paralleli ਮਤਲਬ ਦੋ ਸੌਖੇ ਲਫ਼ਜ਼ਾਂ ਕਹਿੰਦਾ ਦੋ senso unico ਨੇ falso। 17 ਨੰਬਰ, ਨਿਸ਼ਾਨ ਦਾ ਕੀ ਮਤਲਬ ਹੈ? ਦ੍ਰਿਤੋ ਦੀ ਪ੍ਰੈਸੀਡੈਂਸਾ ਵਿੱਚ ਤੁਹਾਡੀ ਪਹਿਲ ਹੈ। Il segnale raffigurato, ਜਿਹੜਾ ਨਿਸ਼ਾਨ ਦਿਖਾਇਆ ਗਿਆ si trova, ਕਹਿੰਦਾ ਮਿਲੇਗਾ esclusivamente ਸਿਰਫ al inizio di una strada statale, ਕਹਿੰਦਾ ਸਿਰਫ ਇੱਕ ਵੱਡੀ ਸੜਕ ਦੇ ਸ਼ੁਰੂ ਵਿੱਚ ਇਹ ਤੁਹਾਨੂੰ ਮਿਲੇਗਾ। ਫਾਲਸੋ ਜਿਹੜੀ ਸੜਕ ਦੀ ਪਹਿਲ ਹੈ ਉਸ ਨਿਸ਼ਾਨ ਤੇ ਉਸ ਸੜਕ ਤੇ ਇਹ ਨਿਸ਼ਾਨ ਮਿਲੇਗਾ। 18 ਨੰਬਰ, ਜਿਹੜਾ ਨਿਸ਼ਾਨ ਤੁਹਾਨੂੰ ਨਜ਼ਰ ਆ ਰਿਹਾ ਹੈ ਇਹ ਨਿਸ਼ਾਨ ਮੋੜ ਦੇ ਉੱਤੇ ਲੱਗਿਆ ਹੁੰਦਾ ਹੈ, ਇੱਕ ਨਹੀਂ ਹੁੰਦਾ। ਜਿਸ ਤਰ੍ਹਾਂ ਮੋੜ ਮੁੜਦਾ ਜਾਂਦਾ ਹੈ ਇਸ ਤਰ੍ਹਾਂ ਦੇ ਨਿਸ਼ਾਨ ਥੋੜੇ ਥੋੜੇ ਫਾਸਲੇ ਤੇ ਕਰਕੇ ਪੂਰੇ ਮੋੜ ਦੇ ਉੱਤੇ ਲੱਗੇ ਹੁੰਦੇ ਨੇ। Il dilatore raffigurato, ਜਿਹੜਾ dilatore ਦਿਖਾਇਆ ਗਿਆ viene usato, ਕਹਿੰਦਾ ਇਸਤੇਮਾਲ ਹੁੰਦਾ ਹੈ nei passaggi a livello, ਕਹਿੰਦਾ ਫਾਟਕ ਤੇ ਇਸਤੇਮਾਲ ਹੁੰਦਾ ਹੈ quando le barriere sono guaste, ਜਦੋਂ ਬੈਰੀਅਰ ਖਰਾਬ ਹੋਏ ਹੁੰਦੇ ਨੇ ਉਦੋਂ ਕਹਿੰਦਾ ਇਹ ਨਿਸ਼ਾਨ ਫਾਟਕ ਤੇ ਇਸਤੇਮਾਲ ਹੁੰਦਾ ਹੈ ਫਾਲਸੋ। 19 ਨੰਬਰ, sulla distanza di sicurezza, ਕਹਿੰਦਾ ਹਿਫਾਜ਼ਤੀ ਫਾਸਲੇ ਦੇ ਉੱਤੇ influisce, ਅਸਰ ਪਵੇਗਾ, ਫਰਕ ਪਵੇਗਾ il numero di corsie della strada, ਕਹਿੰਦਾ ਸੜਕ ਦੇ ਜਿਹੜੇ ਕੁਰਸੀਆਂ ਦੇ ਨੰਬਰ ਨੇ ਉਹਨਾਂ ਦਾ ਫਰਕ ਪਵੇਗਾ distanza di sicurezza ਉੱਤੇ ਫਾਲਸੋ। 20 ਨੰਬਰ, dopo il sorpasso, ਕਹਿੰਦਾ ਓਵਰਟੇਕ ਤੋਂ ਬਾਅਦ bisogna rientrare immediatamente a destra, ਕਹਿੰਦਾ ਫੌਰਨ ਜਿਹੜਾ ਦੁਬਾਰਾ ਸੱਜੇ ਐਂਟਰ ਹੋ ਜਾਵੋ rallentando ਔਰ ਸਲੋ ਹੋ ਜਾਵੋ ਫਾਲਸੋ ਜੀ। ਮਤਲਬ ਉਹਦਾ ਇਹ ਵੇ ਜਦੋਂ ਤੁਸੀਂ ਇੱਕ ਗੱਡੀ ਨੂੰ ਓਵਰਟੇਕ ਕੀਤਾ, ਓਵਰਟੇਕ ਕਰਦਿਆਂ ਹੀ ਇੱਕ ਤਾਂ ਤੁਸੀਂ ਫੌਰਨ ਸੱਜੀ ਸਾਈਡ ਤੇ ਆ ਜਾਓ ਤੇ ਉਹਦੇ ਅੱਗੇ ਆ ਕੇ ਸਲੋ ਹੋ ਜਾਓ ਫਾਲਸੋ ਜੀ। ਇਹ ਤਰੀਕਾ ਗਲਤ ਹੈ, ਠੀਕ ਹੈ। ਜਦੋਂ ਤੁਸੀਂ ਇੱਕ ਗੱਡੀ ਨੂੰ ਓਵਰਟੇਕ ਕੀਤਾ ਉਸ ਤੋਂ ਅੱਗੇ ਜਾ ਕੇ ਮੁਨਾਸਬ ਫਾਸਲਾ ਰੱਖ ਕੇ ਤੁਸੀਂ ਦੁਬਾਰਾ ਰੀਐਂਟਰਾਰੇ ਕਰ ਸਕਦੇ ਹੋ, ਮਤਲਬ ਦੁਬਾਰਾ ਉਸੇ ਕੁਰਸੀ ਵਿੱਚ ਆ ਸਕਦੇ ਹੋ ਤਾਂ ਕਿ ਉਸ ਗੱਡੀ ਨੂੰ ਜਿਹਨੂੰ ਤੁਸੀਂ ਕ੍ਰਾਸ ਕਰਕੇ ਆਏ ਹੋ ਉਹਦੇ ਵਾਸਤੇ ਖਤਰਾ ਨਾ ਬਣੇ। 21 ਨੰਬਰ, ਬੈਟਰੀ ਦਾ ਨਿਸ਼ਾਨ ਆ ਗਿਆ। ਚਲਦੀ ਹੋਈ ਗੱਡੀ ਦਾ ਇਹ ਨਿਸ਼ਾਨ ਆਨ ਨਹੀਂ ਹੋਣਾ ਚਾਹੀਦਾ। ਅਗਰ ਆਨ ਹੋ ਜਾਵੇ ਇੱਕ ਤੇ ਤੱਕ ਸਪੀਆ ਹੁੰਦਾ ਰੋਸੋ ਕਲਰ ਦਾ, ਤੇ ਅਗਰ ਆਨ ਹੋ ਗਿਆ ਇਹਦਾ ਮਤਲਬ ਇਹ ਵੇ ਗੱਡੀ ਦਾ ਜਿਹੜਾ ਜਨਰੇਟਰ ਹੈ ਉਹ ਬੈਟਰੀ ਨੂੰ ਚਾਰਜ ਕਰ ਹੀ ਨਹੀਂ ਰਿਹਾ ਜਾਂ ਜਿਸ ਤਰ੍ਹਾਂ ਕਰਨਾ ਚਾਹੀਦਾ ਉਸ ਤਰ੍ਹਾਂ ਨਹੀਂ ਕਰ ਰਿਹਾ, ਠੀਕ ਹੈ। ਉਹਨਾਂ ਸਪੀਆ ਦੀ ਕਲੋਰੇ ਰੋਸੋ, ਕਹਿੰਦਾ ਸਪੀਆ ਲਾਲ ਕਲਰ ਦਾ contra segnata dal simbolo di figura, ਤੇ ਇਹ ਨਿਸ਼ਾਨਦੇਹੀ ਕਰਦਾ ਹੈ se accesa durante la marcia, ਵੀ ਅਗਰ ਇਹ ਚਲਦੇ ਹੋਇਆ ਆਨ ਹੋ ਗਿਆ indica ਤੇ ਦੱਸ ਰਿਹਾ ਹੈ ਕਿ la batteria è completamente scarica, ਵੀ ਬੈਟਰੀ ਜਿਹੜੀ ਹੈ ਪੂਰੀ ਤਰ੍ਹਾਂ scarica ਹੋ ਗਈ ਹੈ, ਖਤਮ ਹੋ ਗਈ ਹੈ, ਡੈਡ ਹੋ ਗਈ ਹੈ ਫਾਲਸੋ। ਬੈਟਰੀ ਦਾ ਨਹੀਂ, ਇਹ ਦੱਸਦਾ ਜਨਰੇਟਰ ਦਾ। 22 ਨੰਬਰ, se un infortunato della strada, ਜੇ ਕਹਿੰਦਾ ਸੜਕ ਦੇ ਉੱਤੇ ਇੱਕ ਜ਼ਖਮੀ ਹੈ ਆ un abbondante emorragia esterna, ਤੇ ਉਹਦਾ ਖੂਨ ਬੜੀ ਤੇਜ਼ੀ ਦੇ ਨਾਲ ਨਿਕਲ ਰਿਹਾ ਹੈ si deve coprire la ferita, ਕਹਿੰਦਾ ਜ਼ਖਮ ਨੂੰ ਕਵਰ ਕਰਨਾ ਜੇ। ਇਹ ਫਰ ਕਮਿਨਾਰੇ ਇਨਫੋਰਟੂਨਾਟੋ, ਤੇ ਜਿਹੜਾ ਜ਼ਖਮੀ ਹੈ ਉਹਨੂੰ ਕਮਿਨਾਰੇ ਕਰਨਾ ਜੇ, ਉਹਨੂੰ ਤੋੜਨਾ ਜੇ ਫਾਲਸੋ। 23 ਨੰਬਰ, se non si è certi, ਕਹਿੰਦਾ ਅਗਰ ਤੁਹਾਨੂੰ ਯਕੀਨ ਨਹੀਂ di attraversare in tutta sicurezza incrocio, ਵਿੱਚ ਤੁਸੀਂ ਚੌਕ ਨੂੰ ਪੂਰੀ ਸਿਕਿਉਰੇਸਾ ਨਾਲ ਕ੍ਰਾਸ ਕਰ ਸਕਦੇ ਹੋ ਜਾਂ ਨਹੀਂ, ਕਹਿੰਦਾ ਅਗਰ ਇਸ ਚੀਜ਼ ਦਾ ਤੁਹਾਨੂੰ ਯਕੀਨ ਨਹੀਂ ਇਹਦੇ ਚ ਸਾਰੀਓ ਅਰੇਸਤਾਰਸੀ, ਫਿਰ ਜ਼ਰੂਰੀ ਹੈ ਰੁਕਣਾ ed aspettare, ਤੇ ਇੰਤਜ਼ਾਰ ਕਰਨਾ ਕਿ transitano tutti i veicoli, ਵੀ ਸਾਰੀਆਂ ਉਹ ਗੱਡੀਆਂ ਚਲੀਆਂ ਜਾਣ con cui vi può essere pericolo di collisione, ਜਿਹਦੇ ਨਾਲ ਤੁਹਾਡਾ ਟੱਕਰ ਦਾ ਖਤਰਾ ਹੋ ਸਕਦਾ ਹੈ। ਵੇਰੋ ਜੀ, ਅਗਰ ਤੁਸੀਂ ਇੱਕ ਚੌਕ ਤੇ ਪਹੁੰਚੇ ਹੋ, ਤੁਹਾਨੂੰ ਨਹੀਂ ਸਮਝ ਆਉਂਦੀ ਵੀ ਕਿਹਦੀ ਪਹਿਲ ਹੈ, ਤੇ ਅਗਰ ਤੁਹਾਨੂੰ ਲੱਗਦਾ ਹੈ ਕਿ ਮੈਂ ਜਾਣਾ ਦੂਸਰੀ ਗੱਡੀ ਵੀ ਆ ਜਾਂਦੀ ਹੈ, ਕੋਈ ਟੱਕਰ ਦਾ ਖਤਰਾ ਹੋ ਸਕਦਾ ਹੈ, ਫਿਰ ਤੁਸੀਂ ਇੰਤਜ਼ਾਰ ਕਰੋ
ਜਿਹੜੀ ਗੱਡੀ ਨਾਲ ਤੁਹਾਨੂੰ ਐਕਸੀਡੈਂਟ ਦਾ ਖਤਰਾ ਲੱਗਦਾ ਉਹ ਗੁਜ਼ਰ ਜਾਏ ਤੇ ਬਾਅਦ ਵਿੱਚ ਫਿਰ ਅਸੀਂ ਗੁਜ਼ਰ ਜਾਵਾਂਗੇ। ਠੀਕ ਹੈ। 24 ਨੰਬਰ, ਅੱਛਾ ਜੀ, ਇਹ ਨਿਸ਼ਾਨ ਜਿਹੜਾ ਤਕਰੀਬਨ ਇਸ ਪੇਜ ਤੋਂ ਸਵਾਲ ਆਉਂਦੇ ਨੇ ਪਏ, ਆਸਾਨ ਹੀ ਹੈ, ਮੁਸ਼ਕਲ ਨਹੀਂ ਹੈ। ਇਹ ਨਿਸ਼ਾਨ ਮੇਨ ਸੜਕ ਤੇ ਲੱਗੀ ਹੈ। ਮੇਨ ਸੜਕ ਵਾਲੇ ਨੂੰ ਮਤਲਬ ਸਾਨੂੰ ਹੀ ਦੱਸ ਰਿਹਾ ਹੈ ਕਿ ਸੱਜੀ ਔਰ ਖੱਬੀ ਸਾਈਡ ਤੋਂ ਦੋ ਸੜਕਾਂ ਇੰਟਰ ਹੋ ਰਹੀਆਂ ਨੇ, ਧਿਆਨ ਕਰਨਾ ਜੀ। Il segnale raffigurato era il ਨਿਸ਼ਾਨ ਦਿਖਾਇਆ ਗਿਆ ਹੈ può essere preceduto del segnale dritto di precedenza, ਕਹਿੰਦਾ ਇਸ ਨਿਸ਼ਾਨ ਤੋਂ ਪਹਿਲਾਂ dritto di precedenza ਵਾਲਾ ਨਿਸ਼ਾਨ ਹੋ ਸਕਦਾ ਹੈ ਵੇਰੋ ਜੀ, ਕਿਉਂਕਿ ਇਹ ਮੇਨ ਸੜਕ ਤੇ ਲੱਗੀ ਹੈ ਤੇ ਇਸ ਵਾਸਤੇ precedenza ਵਾਲਾ ਨਿਸ਼ਾਨ ਹੋ ਸਕਦਾ ਹੈ। 5 ਨੰਬਰ ਉੱਤੇ ਵੇਖੋ ਜੀ, ਨਿਸ਼ਾਨ ਦੇ ਮੋਂਤੇ ਕੰਪਾਸਰੀ ਦੇ ਉੱਤੇ ਲਾਈਨ ਲੱਗੀ ਹੈ, ਮਤਲਬ ਮੋਂਤੇ ਕੰਪਾਸਰੀ ਜਗ੍ਹਾ ਵੇ ਔਰ ਇਥੋਂ ਤੁਸੀਂ ਹੁਣ ਨਿਕਲ ਰਹੇ ਹੋ, ਮਤਲਬ ਚੈਂਟਰੋ ਅਬਿਤਾਤੋ ਦੇ ਵਿੱਚੋਂ ਤੁਸੀਂ ਨਿਕਲ ਰਹੇ ਹੋ। ਚੈਂਟਰੋ ਅਬਿਤਾਤੋ ਇੱਥੇ ਫੀਨੀ ਹੋ ਗਿਆ, ਖਤਮ ਹੋ ਗਿਆ। Il segnale raffigurato indica, ਨਿਸ਼ਾਨ ਦੱਸ ਰਿਹਾ ਹੈ la fine del centro abitato, ਵਿੱਚ centro abitato fine ਹੋ ਗਿਆ, ਖਤਮ ਹੋ ਗਿਆ ਵੇਰੋ। 26 ਨੰਬਰ in un secondo, ਕਹਿੰਦਾ ਇੱਕ ਸੈਕਿੰਡ ਦੇ ਵਿੱਚ si percorrono circa metri 36, ਵਿੱਚ ਤਕਰੀਬਨ 36 ਮੀਟਰ ਚੱਲੋ ਦੇ se si viaggia a 130 km all'ora, ਅਗਰ ਤੁਸੀਂ 130 ਦੀ ਸਪੀਡ ਤੇ ਚੱਲ ਰਹੇ ਹੋ ਤੇ ਵੇਰੋ। 27 ਨੰਬਰ secondo le norme di precedenza, ਹੱਕ ਵਾਲੇ ਕਾਨੂੰਨ ਦੇ ਮੁਤਾਬਕ nel incrocio ਇਸ ਚੌਕ ਦੇ ਵਿੱਚ rappresentato in figura, ਜਿਹੜਾ ਤਸਵੀਰ ਦਿਖਾਇਆ ਗਿਆ ਹੈ il veicolo A, ਇਹ ਗੱਡੀ passa prima del veicolo C, ਕਹਿੰਦਾ C ਨਾਲੋਂ ਪਹਿਲਾਂ ਗੁਜ਼ਰੇ ਦੀ, ਇਹ dopo il veicolo R ਤੇ R ਤੋਂ ਬਾਅਦ ਜਾਏ ਦੀ ਵੇਰੋ ਜੀ। ਤਸਵੀਰ ਹੋ ਚੈੱਕ ਕਰ ਲੈਣੀ ਤੁਸੀਂ। 28 ਨੰਬਰ ਪਨੇਲੋ ਜਿਹੜੀ ਇਹ ਗੱਡੀ ਦੇ ਪਿੱਛੇ ਲੱਗੀ ਹੁੰਦੀ ਹੈ, ਕਿਹੜੀ ਗੱਡੀ ਦੇ ਪਿੱਛੇ? ਜਿਹੜੀ ਗੱਡੀ ਦੇ ਪਿੱਛੇ ਸਮਾਨ ਵੱਧ ਗਿਆ ਉਹਦੇ ਪਿੱਛੇ ਇਹ ਪਨੇਲੋ ਲਾਣੀ ਜ਼ਰੂਰੀ ਹੈ। il pannello in figura, ਜਿਹੜੀ ਪਨੇਲੋ ਤਸਵੀਰ ਦੇ ਵਿੱਚ segnala, ਇਹ ਦੱਸ ਰਹੀ ਹੈ, ਨਿਸ਼ਾਨਦੇਹੀ ਕਰ ਰਹੀ ਹੈ carichi indivisibili che sporgono, ਬਈ ਉਹ ਸਮਾਨ ਦੀ ਜਿਹੜਾ ਪਿੱਛੇ sporgono ਹੋਏ ਆ, ਵਧੇ ਹੈ dalla parte posteriore del veicolo, ਗੱਡੀ ਦੇ ਪਿਛਲੇ ਹਿੱਸੇ ਤੇ ਵੇਰੋ ਜੀ ਉਸ ਚੀਜ਼ ਦੀ ਨਿਸ਼ਾਨਦੇਹੀ ਕਰਦੀ ਹੈ। 29 ਨੰਬਰ il fenomeno dell'acquaplaning, ਕਹਿੰਦਾ ਜਿਹੜੀ aquaplaning ਹੈ aumenta aderenza, ਇਹ ਰੋਡ ਗ੍ਰਿਪ ਵਧਾ ਦਿੰਦੀ ਹੈ, ਪਕੜ ਵਧਾ ਦਿੰਦੀ ਹੈ sul fondo stradale, ਸੜਕ ਦੇ ਉੱਤੇ। ਫਾਲਸੋ ਜੀ aquaplaning ਜਿਹੜੀ ਹੈ ਇਹ ਟਾਇਰਾਂ ਦੀ ਗ੍ਰਿਪ ਬਿਲਕੁਲ ਖਤਮ ਕਰ ਦਿੰਦੀ ਹੈ ਸੜਕ ਤੋਂ। 3 ਨੰਬਰ l'ABS, ABS ਅੱਗੇ ਵੀ ਦੱਸਿਆ ਬਈ ABS ਬ੍ਰੇਕ ਹੁੰਦੀ ਹੈ। ਗੱਡੀ ਦੇ ਵਿੱਚ ਦੋ ਤਰ੍ਹਾਂ ਦੀਆਂ ਬ੍ਰੇਕਾਂ ਹੁੰਦੀਆਂ ਨੇ, ਇੱਕ ਹੁੰਦੀ ਹੈ ਨਾਰਮਲ ਬ੍ਰੇਕ, ਇੱਕ ਹੁੰਦੀ ਹੈ ABS ਬ੍ਰੇਕ। ਠੀਕ ਹੈ, ABS ਬ੍ਰੇਕ ਜਿਹੜੀ ਅੱਛੀ ਹੁੰਦੀ ਹੈ, ਇਹਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਤੁਸੀਂ ਬ੍ਰੇਕ ਜ਼ੋਰ ਨਾਲ ਲਾਉਂਦੇ ਹੋ ਗੱਡੀ ਦੇ ਟਾਇਰ ਬਲਾਕ ਨਹੀਂ ਹੁੰਦੇ ਔਰ ਜਿਸ ਦੀ ਵਜ੍ਹਾ ਤੋਂ ਗੱਡੀ ਸਲਿੱਪ ਹੋਣੇ ਦੇ ਬੜੇ ਘੱਟ ਚਾਂਸ ਹੁੰਦੇ ਨੇ। ਨਾਰਮਲ ਬ੍ਰੇਕ ਇਹ ਹੁੰਦੀ ਹੈ ਜਦੋਂ ਤੁਸੀਂ ਜ਼ੋਰ ਦੇ ਨਾਲ ਬ੍ਰੇਕ ਲਾਈਏ ਗੱਡੀ ਦੇ ਟਾਇਰ ਜਿਹੜੇ ਨੇ ਬਲਾਕ ਹੋ ਜਾਣਗੇ ਔਰ ਗੱਡੀ ਸਲਿੱਪ ਹੋ ਜਾਏਗੀ। ਠੀਕ ਹੈ। ABS ਕਹਿੰਦੇ ਜਿਹੜੀ ABS non si attiva, ਕਹਿੰਦੇ attiva ਨਹੀਂ ਹੁੰਦੀ, ਐਕਟਿਵ ਨਹੀਂ ਹੁੰਦੀ, ਵੀ ਸੌਖੇ ਲਫ਼ਜ਼ਾਂ 'ਚ ਇਹ ਕੰਮ ਨਹੀਂ ਕਰਦੀ। se gli pneumatici sono usurati, ਅਗਰ ਟਾਇਰ ਘਸੇ ਨੇ ਤੇ ਫਾਲਸੋ ਜੀ ਇਹ ਕੰਮ ਕਰਦੀ ਹੈ।